पंडित विष्णु दिगंबर पुरस्कार। मेरे गुरु जी पंडित विष्णु दिगंबर पुरस्कार हरिदासियां विचों होए। घर कोई सौखा तो नहीं सी, पर सतारा बड़ा तेज सन। करौंडवाड़ रियासत दे राज घर च पले। बाप दिगंबर बूआ इसे रियासत दी एक लगर दे हाकम श्रीमंत डजी साहब दे मन भांदे हरिदासीए सन। हरिदासीए हुंदे ने संगीत राहीं धर्म की सिक्ख्या देण वाले। इन्हां विचों बड़े बड़े चोटी दे गवैये भी होए ने। विष्णु होरी गोरे चिट्टे ते निक्के हुंदियां तो ही रोशन दिमाग सन। इसलिए राजे दे पुत्तर नाल बड़ा हान रलिया। इकट्ठे ਵੱਡੇ ਹੋਏ। ਜੰਝੂ ਪਾਵਣ ਦੀ ਰਸਮ ਵੀ ਸਾਂਝੀ ਇੱਕੋ ਵੇਲੇ ਇੱਕੋ ਥਾਵੇਂ ਹੋਈ। ਸਕੂਲ ਵਿੱਚ ਲਾਇਕ ਮੰਨੇ ਜਾਂਦੇ ਸਨ। 1887 ਵਿੱਚ ਇੱਕ ਹਾਦਸੇ ਵਿੱਚ ਨਜ਼ਰ ਜਾਂਦੀ ਰਹੀ। ਇਹੋ ਘਾਟਾ ਸੰਗੀਤ ਵੱਲ ਆਉਣ ਦਾ ਕਾਰਨ ਬਣਿਆ, ਨਹੀਂ ਤਾਂ ਖਬਰੇ ਕਦੀ ਵੀ ਇਸ ਲਾਮੇ ਨਾ ਆਉਂਦੇ। ਹੋਈ ਇੰਜ ਵੀ ਅੱਖਾਂ ਦੇ ਦਵਾ ਦਾਰੂ ਲਈ ਮਿਰਾਜ ਗਏ। ਡਾਕਟਰਾਂ ਵੇਖਿਆ ਤੇ ਨਜ਼ੀਰ ਲਾਣੋਂ ਡੱਕਿਆ। ਇੱਥੋਂ ਸੰਗੀਤ ਦੀ ਪ੍ਰੇਰਨਾ ਹੋਈ। ਰਾਜਾ ਸ਼੍ਰੀਮੰਤ ਬਾਲਾ ਸਾਹਿਬ ਮਿਰਾਜਕਰ ਕੰਡ ਤੇ ਹੋ ਪਏ। ਪੰਡਤ ਹੋਰਾਂ ਵੱਡੇ ਕਸ਼ਟ ਤੇ ਹਿੰਮਤ ਨਾਲ ਆਪਣੇ ਬੇਡੌਲ ਤੇ ਖਰਵੇ ਆਵਾਜ਼ ਨੂੰ ਬਾਲ ਕ੍ਰਿਸ਼ਨ ਬੂਆ ਦੀ ਸਰਲ ਗਾਇਕੀ ਦੇ ਸੂਤ ਕਰ ਲਿਆ। ਨਿੱਕਿਆਂ ਹੁੰਦਿਆਂ ਤੋਂ ਹੀ ਵਾਧੂ ਵੇਲਾ ਵੰਜਾਵਣ ਤੋਂ ਦੁਰਾਡੇ ਰਹਿੰਦੇ ਸਨ। ਗੁਰੂ ਘਰ ਪੁੱਜੇ ਤਾਂ ਆਪਣੇ ਹਿੱਸੇ ਦਾ ਕੰਮ ਬੜੇ ਉਦਮ ਨਾਲ ਨਿਬੇੜਦੇ। ਗੁਰੂ ਹੋਰਾਂ ਦੀ ਨਿੱਕੀ ਨਿੱਕੀ ਲੋੜ ਦਾ ਧਿਆਨ ਕਰਦੇ। ਜਿਹੜੀ ਤਾਲੀਮ ਮਿਲਦੀ ਬੜੀ ਸਾਵਧਾਨੀ ਨਾਲ ਲੈਂਦੇ ਤੇ ਵੇਲੇ ਵੇਲੇ ਬੜੇ ਆਰ ਨਾਲ ਲੱਗ ਕੇ ਪਕਾਉਂਦੇ। ਮਹਾਕਸਬੀ ਗਵਈਆ ਹੋਵਣ ਦੀ ਧਾਰੀ ਹੋਈ ਸਨ। ਜਦੋਂ ਚੰਗਾ ਚੋਖਾ ਕਸਬ ਕਮਾ ਲਿਓ ਨੇ ਤਾਂ 2 ਸ਼ਾਗਿਰਦ ਨਾਲ ਲੈ ਕੇ ਮਰਾਜੋਂ ਟੁਰ ਪਿਆ। 1896 ਦਾ ਜ਼ਮਾਨਾ ਸੀ। ਪਹਿਲ ਸਮਾਂ ਰਾਜਿਆਂ ਮਹਾਰਾਜਿਆਂ ਨਾਲ ਗੁਜ਼ਰਨ ਪਾਰੋਂ ਅੰਦਰ ਉਹੋ ਜਿਹੀਆਂ ਵਾਦੀਆਂ ਆ ਗਈਆਂ ਸਨ ਜਿਵੇਂ ਇਰਾਦੇ ਦੀ ਪਕਿਆਈ ਤੇ ਖੁੱਲ੍ਹ ਦਿਲੀ ਹੋ ਗਈ। ਮਿਰਾਜੋਂ ਨਿਕਲਦੇ ਹੀ ਹਰ ਪਾਸੇ ਗੁਣ ਚਰਚਾ ਹੋ ਗਈ ਉਹਨੇ। ਰਿਆਸਤ ਬੜੌਦਾ ਦੇ ਗਵਈਏ ਵਜਵਈਏ ਤੇ ਮਹਾਰਾਣੀ ਜਮਨਾ ਬਾਈ ਤਾਂ ਅਸਲੋਂ ਹੀ ਮੁਰੀਦ ਹੋ ਗਏ। ਮਹਾਰਾਣੀ ਗੁਜਰਾਤ, ਕਾਠੀਆਵਾੜ ਤੇ ਰਾਜਸਥਾਨ ਦੇ ਰਾਜਿਆਂ ਦੇ ਨਾਂ ਚਿੱਠੀਆਂ ਲਿਖ ਫੜਾਈਆਂ। ਇਹਨਾਂ ਦਾ ਢੇਰ ਫਾਇਦਾ ਹੋਇਆ। ਉਹਨਾਂ ਅਣਗਿਣਤ ਥਾਈਂ ਗਵਿਆਂ ਤੇ ਘਣਾ ਨਾਮ ਨਾਮਣਾ ਖੱਟਿਆ। ਕਈ ਰਾਜਿਆਂ ਉਹਨਾਂ ਨੂੰ ਆਪਣੇ ਦਰਬਾਰ ਵਿੱਚ ਰੱਖਣਾ ਚਾਹਿਆ, ਪਰ ਉਹ ਨਾ ਮੰਨੇ। ਉਹਨਾਂ ਜ਼ਮਾਨਿਆਂ 'ਚ ਸੰਗੀਤ ਤੇ ਸੰਗੀਤਕਾਰਾਂ ਦਾ ਉੱਕਾ ਕੋਈ ਹਾਲ ਨਹੀਂ ਸੀ। ਦੁਨੀਆ ਕਰੈਤ ਖਾਂਦੀ ਸੀ। ਉੱਚੇ ਮੇਲ ਦੇ ਲੋਕ ਬਾਲਾਂ ਨੂੰ ਸੰਗੀਤ ਵਿਦਿਆ ਤੋਂ ਕੋਹਾਂ ਦੂਰ ਰੱਖਦੇ ਸਨ। ਆ ਜਾ ਕੇ ਮਾਲਜ਼ਾਦੀਆਂ ਹੀ ਸਨ ਸਿੱਖਣ ਵਾਲੀਆਂ। ਇਸ ਲਈ ਉਸਤਾਦ ਲੋਕ ਕੋਠਿਆਂ 'ਤੇ ਹੀ ਰਹਿੰਦੇ। ਇਸ ਕੁਸੰਗਤ ਪਾਰੋਂ ਉਹਨਾਂ ਵਿੱਚ ਕਈ ਵੈਲ ਆ ਗਏ। ਸਭ ਤੋਂ ਵੱਡਾ ਇਹ ਜੋ ਉਹਨਾਂ ਵੀ ਲੋਕਾਂ ਤੋਂ ਇਲਮ ਕਸਬ ਚਪੇੜ ਲਿਆ। ਪੰਡਤ ਹੋਰਾਂ ਨੂੰ ਇਹ ਗੱਲਾਂ ਬੜੀਆਂ ਦੁਖਾਉਂਦੀਆਂ ਸਨ। ਉਹਨਾਂ ਸੰਗੀਤ ਤੇ ਸੰਗੀਤਕਾਰਾਂ ਦਾ ਲੋਕਾਂ ਦੇ ਦਿਲੀਂ ਆਦਰ ਬਿਠਾਉਣ ਦੀ ਧਾਰ ਲਈ ਸੀ। ਸੰਗੀਤ ਨੂੰ ਇੱਕ ਆਦਰਯੋਗ ਕਲਾ ਬਣਾਉਣ ਲਈ ਉਹਨਾਂ ਇੱਕ ਅਜਿਹਾ ਸਕੂਲ ਖੋਲ੍ਹਣ ਦੀ ਸੋਚੀ ਜਿੱਥੇ ਮਰੇੜੇ ਪਰ ਭਲੇ ਘਰਾਂ ਦੇ ਬਾਲਾਂ ਦੀ ਸਿਖਲਾਈ ਕਰਕੇ ਵੈਲਾਂ ਤੋਂ ਪਾਕ ਗਵਈਏ ਤੇ ਉਸਤਾਦ ਪੈਦਾ ਕੀਤੇ ਜਾਂਦੇ। ਉਹ ਚਾਹੁੰਦੇ ਸਨ ਇਹ ਬਾਲ ਰਹਿਣ ਵੀ ਸਕੂਲ ਦੇ ਵਿੱਚ ਹੀ, ਤਾਂ ਜੋ ਉਹਨਾਂ ਨੂੰ ਵਾਧੂ ਲੋੜਾਂ ਥੋੜ੍ਹਾਂ ਔਖੀਆਂ ਨਾ ਕਰਨ।
25 ਵਰ੍ਹਿਆਂ ਤੋਂ ਸ਼ੁਰੂ ਹੋ ਕੇ ਅਖੀਰ ਤਾਈਂ ਪੰਡਤ ਹੋਰਾਂ ਆਪਣਾ ਸਾਰਾ ਜੀਵਨ ਇਸ ਗੱਲ ਨੂੰ ਪੁਗਾਉਣ 'ਤੇ ਹੀ ਲਾ ਛੱਡਿਆ। ਇੱਕ ਸਾਧੂ ਸੰਤ ਨੇ ਉਹਨਾਂ ਨੂੰ ਆਪਣਾ ਸ਼ੁਭ ਆਰ ਪੰਜਾਬ ਤੋਂ ਸ਼ੁਰੂ ਕਰਨ ਦੀ ਸਲਾਹ ਦਿੱਤੀ ਤੇ ਨਾਲ ਸਫਲਤਾ ਦੀ ਦੱਸ ਵੀ ਪਾਈ। ਪੰਡਤ ਜੀ ਨੂੰ ਅਲੀਗੜ੍ਹ ਵਿੱਚ ਟਕੂ ਨਾਂ ਦਾ ਇੱਕ ਨਾਈ ਮਿਲਿਆ, ਜਿਹੜਾ ਧੁਰਪਦ ਅੰਗ ਵਿੱਚ ਸੰਸਕ੍ਰਿਤ ਦੇ ਪਾਠ ਗਾਉਂਦਾ ਸੀ। ਹਰ ਅਸਥਾਈ ਅੰਤਰੇ ਦੇ ਉਹ ਅਜਿਹੇ ਹੀਜੇ ਕਰ ਵਿਖਾਉਂਦਾ, ਸੁਣਨ ਵਾਲੇ ਹੱਕੇ ਬੱਕੇ ਰਹਿ ਜਾਂਦੇ। ਪੰਡਤ ਹੋਰਾਂ ਉੱਤੇ ਟਕੂ ਦਾ ਡੂੰਘਾ ਅਸਰ ਹੋਇਆ ਤੇ ਉਹਨਾਂ ਨੂੰ ਅਸਥਾਈ ਅੰਤਰੇ ਦੀ ਸਰਗਮ ਤੇ ਹੋਰ ਸੇਧਖਾਨੇ ਦੀ ਸੁਰਤ ਹੋਈ। ਉਹਨਾਂ ਮਥੁਰਾ ਵਿੱਚ ਚੰਗਾ ਚੋਖਾ ਵੇਲਾ ਲਾ ਕੇ ਸੰਸਕ੍ਰਿਤ ਬੋਲਾਂ ਨੂੰ ਛਾਣਿਆ ਫਟਕਿਆ, ਇੱਕ ਥਾਂ ਜੋੜਿਆ ਤੇ ਉਹਨਾਂ ਨੂੰ ਸੰਗੀਤ ਲਿਪੀ ਵਿੱਚ ਉਤਾਰਨ ਦਾ ਢੰਗ ਕੱਢਿਆ। ਜੋਧਪੁਰ ਵਿੱਚ ਉਹਨਾਂ ਇੱਕ ਬੈਂਡ ਮਾਸਟਰ ਤੋਂ ਸੰਗੀਤ ਦੀ ਯੂਰਪੀ ਲਿਪੀ ਸਟਾਫ ਨੋਟੇਸ਼ਨ ਸਿੱਖੀ। ਪੁਰਾਣੇ ਸੰਗੀਤ ਗ੍ਰੰਥਾਂ ਦੀ ਪੜ੍ਹਤ ਕੀਤੀ। ਆਪਣੇ ਵੇਲੇ ਵਿੱਚ ਜੋ ਕੁਝ ਗਮਿਆ ਜਾਂਦਾ ਸੀ ਉਹਨੂੰ ਵਿਚਾਰਿਆ ਤੇ ਪਿਛਲੇ ਲਿਖੇ ਨਾਲੋਂ ਉਹਦੇ ਫਰਕ ਕੱਢੇ। ਉਹਨਾਂ ਆਪ ਸੰਗੀਤ 'ਤੇ ਕਈ ਕਿਤਾਬਾਂ ਲਿਖੀਆਂ ਤੇ ਉਹਨਾਂ ਦੀ ਛਪਵਾਈ ਲਈ ਲਾਹੌਰ ਆਏ। ਲਾਹੌਰ ਅਜਿਹਾ ਮਨ ਨੂੰ ਪਾਇਆ, ਉਹਨਾਂ ਆਪਣੇ ਸੰਗੀਤ ਵਿਦਿਆਲਿਆਂ ਦੀ ਲੜੀ ਦਾ ਮੁੱਢ ਇੱਥੋਂ ਹੀ ਛੋਹਿਆ। ਪਹਿਲੇ ਗੰਧਰਵ ਮਹਾਵਿਦਿਆਲੇ ਦੀ ਚੱਠ ਲਾਹੌਰ ਵਿੱਚ 5 ਮਈ 1901 ਨੂੰ ਹੋਈ। ਪੰਡਤ ਹੋਰਾਂ ਨੂੰ ਲੋਕਾਂ ਮੋਹਰੇ ਖਲੋ ਕੇ ਗੱਲ ਕਰਨ ਦਾ ਬੜਾ ਘਾਟਾ ਸੀ। ਪੰਡਤ ਹੋਰਾਂ ਨੂੰ ਲੋਕਾਂ ਮੂਹਰੇ ਖਲੋ ਕੇ ਗੱਲ ਕਰਨ ਦਾ ਬੜਾ ਘਾਟਾ ਸੀ। ਉਹਨਾਂ ਭਰਤਪੁਰ ਦੇ ਮਾਇਆ ਸ਼ੰਕਰ ਜਾਨੀ ਤੋਂ ਇਹਦੀ ਜਾਂਚ ਸਿੱਖੀ ਤੇ ਫਿਰ ਵੇਖਦਿਆਂ ਮੁਲਕ ਦੇ ਵਜਰੀ ਬੁਲਾਰਾਂ ਵਿੱਚ ਗਿਣੇ ਜਾਣ ਲੱਗ ਪਿਆ। ਉਹ ਜਿੱਥੇ ਜਾਂਦੇ ਲੋਕਾਂ ਨੂੰ ਸੰਗੀਤ ਸਿੱਖਿਆ ਦੀ ਪ੍ਰੇਰਨਾ ਦਿੰਦੇ। ਲਾਹੌਰ ਵਿੱਚ ਉਹਨਾਂ ਦੇ ਸੰਗੀਤ ਵਿਦਿਆਲੇ ਦਾ ਕੰਮ ਸੁਖੱਲਾ ਟੁਰ ਪਿਆ। 1908 ਵਿੱਚ ਉਹ ਮਹਾਰਾਸ਼ਟਰ ਆਏ। ਇੱਥੇ ਵੀ ਉਹਨਾਂ ਗੰਧਰਵ ਮਹਾਵਿਦਿਆਲੇ ਦੀ ਲਗਰ ਖੋਲ੍ਹ ਦਿੱਤੀ। ਇਹ ਵਿਦਿਆਲਾ ਇੰਨਾ ਕੁ ਚੜ੍ਹਿਆ, ਇੰਨੇ ਕੁ ਕੁੜੀਆਂ ਮੁੰਡੇ ਆ ਗਏ ਬਈ ਉਹਨਾਂ ਨੂੰ ਕਿਰਾਏ 'ਤੇ 2-3 ਥਾਵਾਂ ਲੈਣੀਆਂ ਪੈ ਗਈਆਂ। ਹੌਲੀ ਹੌਲੀ ਬੰਬੇ ਦਾ ਇਹ ਸਕੂਲ ਲਾਹੌਰ ਵਾਲੇ ਤੋਂ ਵੱਧ ਗਿਆ। ਲਾਹੌਰ ਵਿੱਚ ਪੰਡਤ ਹੋਰਾਂ ਦਾ ਛਾਪੇਖਾਨਾ, ਹਿੰਦੀ ਦਾ ਰਸਾਲਾ, ਸੰਗੀਤ ਅੰਮ੍ਰਿਤ ਪ੍ਰਾਵਾ ਤੇ ਇੱਕ ਸਾਜ਼ ਕਾਰਖਾਨਾ ਸੀ। ਉਹਨਾਂ ਇਹ ਸਾਰਾ ਬੰਦੋਬਸਤ ਚੁੱਕਿਆ ਤੇ ਬੰਬੇ ਲੈ ਆਂਦਾ। ਹੁਣ ਇਹ ਵਿਦਿਆਲੇ ਕਲਬਾ ਦੇ ਵੀ ਬੰਬੇ ਤੋਂ ਅੱਡ ਪੂਨੇ ਤੇ ਨਾਗਪੁਰ ਵਿੱਚ ਵੀ ਖੁੱਲ੍ਹ ਗਏ। ਬੇਲੀਆਂ ਸਲਾਹ ਦਿੱਤੀ, ਬੰਬੇ ਵਿੱਚ ਵਿਦਿਆਲੇ ਦੀ ਆਪਣੀ ਬਿਲਡਿੰਗ ਹੋਣੀ ਚਾਹੀਦੀ। ਇਹਦੇ ਲਈ ਸੈਂਡਹਰਸਟ ਰੋਡ ਉੱਤੇ 48,000 ਦੀ ਥਾਂ ਖਰੀਦੀ ਉਹਨੇ। 1915 'ਚ ਇਸ ਥਾਂ 'ਤੇ ਬਣੀ ਵਿਦਿਆਲੇ ਦੀ ਬਿਲਡਿੰਗ ਦੀ ਝੱਟ ਹੋਈ। ਪੰਡਤ ਹੋਰਾਂ ਸਾਰਾ ਪੈਸਾ ਫੜਫੜਾ ਕੇ ਲਾਇਆ ਸੀ। ਵਰ੍ਹਾ ਨਾ ਪਿਆ ਤਾਂ ਲੈਣਦਾਰ ਬੂਹਾ ਪੱਟਣ ਲੱਗ ਪਏ। ਵਿਆਜ ਚੜ੍ਹਿਆ ਤੇ ਲੱਥਣੇ 'ਚ ਹੀ ਨਾ ਆਵੇ। ਹੋਰ ਕਰਜ਼ਾ ਚੁੱਕ ਕੇ ਸਕੂਲ ਦੇ ਨਾਲ ਹੀ ਹੋਸਟਲ 'ਚ ਉਸਾਰੇ ਉਹਨੇ। ਇਸ ਕਰਜ਼ੇ 'ਚੋਂ ਪਹਿਲੇ ਲੈਣਦਾਰਾਂ ਨੂੰ ਨਿਬੇੜਿਓ ਨੇ, ਪਰ ਉਹਨਾਂ ਉੱਤੇ ਕਰਜ਼ੇ ਦੇ ਪੁਲ ਚੜ੍ਹਦੇ ਟੁਰੇ ਗਏ। ਹੁਣ ਉਹਨਾਂ ਨੂੰ ਕੋਈ ਬੇਲੀ ਨਾ ਬੌੜਿਆ। ਹਾਲਾਂ ਉਹ ਲੋਕ ਢੇਰ ਸੌਖੇ ਸਨ। ਹੱਥੋਂ ਪੰਡਤ ਹੋਰਾਂ ਨੂੰ ਟਰੱਸਟ ਬਣਾਉਣ ਦੀ ਸਲਾਹ ਦੇਣ ਟੁਰ ਪਏ। ਉਹਨਾਂ ਕਿੱਥੇ ਮੰਨਣਾ ਸੀ। ਉਹਨਾਂ ਨੂੰ ਸੀ ਵੀ ਟਰੱਸਟ ਬਣਿਆ ਤਾਂ ਵਾਧੂ ਬੰਦੇ ਵਿੱਚ ਆਣ ਪ੍ਰਧਾਨ ਬਣ ਸਨ ਤੇ ਉਹਨਾਂ ਲਈ ਕੰਮ ਕਰਨਾ ਔਖਾ ਕਰਦੇ ਸਨ। ਔੜਕ ਇੱਕੋ ਹੀ ਰਾਹ ਸੀ, ਬਿਲਡਿੰਗ ਦੀ ਬੋਲੀ ਹੋ ਜਾਏ ਤੇ ਉਹਨਾਂ ਪੈਸਿਆਂ ਨਾਲ ਲੈਣਦਾਰਾਂ ਤੋਂ ਚੁੰਡ ਛੁਡਾਈ ਜਾਵੇ। ਪੰਡਤ ਹੋਰਾਂ ਬੋਲੀ ਤੋਂ ਬਚਣ ਲਈ ਬਥੇਰੇ ਯਤਨ ਕਰ ਵੇਖੇ, ਪਰ ਇੰਨਾ ਪੈਸਾ ਨਾ ਇਕੱਠਾ ਹੋ ਸਕਿਆ ਜਿਹਦੇ ਨਾਲ ਕਰਜ਼ਾ ਲੱਥ ਸਕਦਾ।
ਉਤੋਂ ਵੱਡੀ ਲਾਮ ਲੱਗੀ ਹੋਈ ਸੀ। ਐਡੀ ਆਮਦਨ ਦਾ ਜ਼ਮਾਨਾ ਨਹੀਂ ਸੀ। ਉੜਕ ਬੋਲੀ ਲੱਗ ਗਈ। ਪੰਡਤ ਵਿਸ਼ਨੂੰ ਡਗੰਬਰ ਮਜ਼ਹਬੀ ਮੁਹਾੜ ਵਾਲੇ ਬੰਦੇ ਸਨ। ਰਾਮ ਭਗਤੀ ਦਾ ਚੇਟਕ ਲੱਗੋ ਨੇ ਤਾਂ ਰਾਮ ਦੇ ਭਗਤ ਬਣ ਗਏ। ਹਰ ਵੇਲੇ ਤੁਲਸੀ ਦੀ ਰਾਮਾਇਣ ਨਾਲ ਰੱਖਣ ਲੱਗ ਪਏ। ਗਾਇਨ ਤੇ ਸੰਗੀਤ ਭਾਸ਼ਣਾਂ ਦੇ ਨਾਲ ਨਾਲ ਉਹ ਹੁਣ ਰਾਮਾਇਣ ਦੀ ਤਾਲੀਮ ਵੀ ਦੇਣ ਲੱਗ ਪਏ। ਲੋਕਾਂ ਨੂੰ ਉਹਨਾਂ ਦਾ ਗਵਈਆ ਹੋਵਣ ਭੁੱਲਣ ਲੱਗ ਪਿਆ। ਉਹਨਾਂ ਦੇ ਭਾ ਦੇ ਉਹ ਹੁਣ ਸਾਧੂ ਸੰਤੀ ਸਨ। ਪਰ ਉਹਨਾਂ ਆਪਣੀ ਮਿਹਨਤ ਨਾ ਛੱਡੀ। ਪਹਿਲਾਂ ਵਾਕਣੀ ਲੱਗ ਕੇ ਰਿਆਜ਼ ਕਰਦੇ। ਪੰਡਤ ਜੀ ਦਾ ਵਾਅਦਾ ਸੀ ਕਿਧਰੇ ਵੀ ਥੋੜ੍ਹੇ ਪੈਸਿਆਂ ਤੇ ਗਾਵਣ ਲਈ ਨਾ ਮੰਨਦੇ। ਉਹਨਾਂ ਦੀ ਇੱਕ ਹਾਜ਼ਰੀ ਦੀ ਫੀਸ ਉਸ ਸਸਤੇ ਸਮੇਂ 500 ਰੁਪਈਆ ਸੀ। ਉਹਨਾਂ ਦਾ ਵਿਚਾਰ ਸੀ ਸੰਗੀਤ ਕਲਾ ਦੀ ਕਦਰ ਲਈ ਗਵਈਏ ਨੂੰ ਕਿਧਰੇ ਵੀ ਹੌਲਿਆਂ ਨਹੀਂ ਬਹਿਣਾ ਚਾਹੀਦਾ। ਇਸ ਕਰਕੇ ਉਹ ਜਦੋਂ ਕਿਸੇ ਦੇ ਵੱਧ ਪੈਸੇ ਲੈਣ ਦਾ ਸੁਣਦੇ ਤਾਂ ਬੜਾ ਰਾਜ਼ੀ ਹੁੰਦੇ। ਖਾਨ ਸਾਹਿਬ ਅਲਾਦੀਆ ਖਾਂ ਨੇ ਸ਼ੰਕਰ ਰਾਓ ਸਰਨਾਇਕ ਨੂੰ ਸ਼ਾਗਿਰਦ ਕਰਨ ਦਾ 5000 ਰੁਪਈਆ ਲਿਆ ਤੇ ਪੰਡਤ ਹੋਰਾਂ ਨੇ ਉਹਨਾਂ ਦਾ ਰੱਜ ਕੇ ਧੜਾ ਕੀਤਾ। ਵਿਸ਼ਨੂੰ ਡਗੰਬਰ ਦਾ ਗਾਵਨ ਢੰਗ ਸਾਦਾ ਪਰ ਢੇਰ ਬੀੜਿਆ ਆਇਆ ਸੀ। ਵੱਡੇ ਖਿਆਲ ਦੀ ਅਸਥਾਈ ਉਹ 2 ਵਾਰ ਆਖਦੇ। ਇੱਕ ਵਾਰ ਅੰਤਰਾ ਤੇ ਫਿਰ ਆਲਾਪ ਕਰਨ ਲੱਗ ਪਾਉਂਦੇ। ਆਲਾਪ ਵਿੱਚ ਉਹ ਰਾਗ ਦਾ ਰੂਪ ਉਘੇੜਨ ਵਾਲੇ ਸੁਰਾਂ ਦੀ ਬੜੀ ਸਾਵਧਾਨੀ ਨਾਲ ਵਰਤੋਂ ਕਰਦੇ। ਅਸਥਾਈ ਦੇ ਆਲਾਪ ਮਗਰੋਂ ਅੰਤਰੇ ਦਾ ਆਲਾਪ ਹੁੰਦਾ ਤੇ ਫਿਰ ਬੋਲ ਆਲਾਪ ਤੇ ਆ ਜਾਂਦੇ। ਉਹਨਾਂ ਦਾ ਸਾਰਾ ਗਾਣਾ ਸਰਲ ਹੁੰਦਾ। ਕਿਧਰੇ ਵੀ ਕੋਈ ਔਖਿਆਈ ਨਾ ਵਿਖਾਲਦੇ। ਉਹਨਾਂ ਦਾ ਆਵਾਜ਼ ਚੰਗਾ ਕਮਾਇਆ ਹੋਇਆ, ਲਹਿਰਵਾਂ, ਮਿੱਠਾ ਤੇ ਭਰਵਾਂ ਸੀ। ਤਾਨ ਬੜੀ ਤਗੜੀ ਮਾਰਦੇ। ਮੈਂ ਉਹਨਾਂ ਨੂੰ ਮਸਾਂ 2 ਵਾਰ ਹੀ ਸੁਣ ਸਕਿਆ। ਗਵਾਲੀਅਰ ਘਰਾਣੇ ਦੇ ਇਹ ਪੰਡਤ ਗਾਇਕ 21 ਅਗਸਤ 1931 ਨੂੰ ਮਿਰਾਜ ਵਿੱਚ ਪੂਰੇ ਹੋਏ। ਸੰਗੀਤ ਲਈ ਉਹਨਾਂ ਸਾਰੀ ਉਮਰ ਜੋ ਕੁਝ ਕੀਤਾ ਰਹਿੰਦੀ ਦੁਨੀਆ ਤਾਈਂ ਉਹਨਾਂ ਨੂੰ ਜਿਉਂਦਾ ਰੱਖੀ।